ਮੈਨੂੰ ਪਤਾ ਤੈਨੂੰ ਨੌਕਰੀ ਮਿਲੀ ਹੈ, ਤੈਨੂੰ ਤਨਖਾਹ ਐਸੀ ਚੀਜ਼ ਦੀ ਮਿਲਦੀ ਹੈ ਕਿ ਤੂੰ ਭੌਂਕੇਗਾ ਸਾਡੇ ਤੇ ਤੈਨੂੰ ਪੈਸੇ ਮਿਲਣੇ ਨੇ। ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਤੇ ਅੱਜ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦੇ ਜਿਹੜਾ ਕੰਪਲੈਕਸ ਬਣਿਆ ਸੀ, ਜਿਹੜਾ ਕੋਰੀਡੋਰ ਬਣਿਆ ਸੀ, ਜਿਹੜਾ ਲੰਘਾ ਖੁੱਲਿਆ ਸੀ, ਜਿਹੜਾ ਇੰਡੀਆ ਦੇ ਵਿੱਚੋਂ ਆਉਣ ਵਾਲੇ ਸਿੱਖ ਯਾਤਰੀਆਂ ਲਈ ਰਾਹ ਖੋਲ੍ਹਿਆ ਗਿਆ ਸੀ, ਉਹਨੂੰ 1 ਸਾਲ ਪੂਰਾ ਹੋ ਗਿਆ। ਤੇ ਅੱਜ 9 ਨਵੰਬਰ ਨੂੰ 1 ਸਾਲ ਪੂਰਾ ਹੋਣ ਤੇ ਤਕਰੀਬ ਹੋ ਰਹੀ ਹੈ, ਪ੍ਰੋਗਰਾਮ ਹੋ ਰਿਹਾ ਵਾ, ਉਹ ਸਾਰਾ ਤੁਹਾਨੂੰ ਦਿਖਾਵਾਂਗੇ ਅਸੀਂ। ਤੇ ਇੱਥੇ ਅਸੀਂ ਪਹੁੰਚ ਚੁੱਕੇ ਹਾਂ ਦਰਬਾਰ ਸਾਹਿਬ ਤੇ ਅੱਗੇ ਦੀ ਸਾਰੀ ਸੂਰਤ ਹਾਲ ਸਾਡੇ ਨਾਲ ਰਹਿਣਾ ਤੇ ਦੇਖਦੇ ਰਹਿਣਾ। अगर सिखां या दूसरिया कौमां विच क्रिश्चन भी ने विच हिंदू भी ने, अगर सारिया कौमां नूं आपां देखिए सब तो ज़्यादा तहाफ़ुज़ जिहड़ा प्यार आ वो पाकिस्तान तो जिहड़ा मिलता है वो किसी भी मुल्क होर चों नहीं मिल सकता, ना कभी मिलिया वा तो ना मिलेगा। और पाकिस्तान एक ऐसा मुल्क है कि जिथे हर कौम नूं, हर मज़हब नूं, हर धर्म नूं जो है कि आज़ादी है। का खालसा वाहिगुरू जी की फतेह। आज जी मैं दसदे हुए बहुत खुशी महसूस हो रही है कि वैक्यू ट्रस्ट प्रॉपर्टी बोर्ड, पाकिस्तान सिख गुरुद्वारा प्रबंधक कमेटी और पाकिस्तान के तमाम इदारे गुरुद्वारा दरबार साहब श्री करतारपुर साहिब जिस का पिछले साल 9 नवंबर 2019 ਨੂੰ ਸਾਡੇ ऑनरेबल प्राइम मिनिस्टर जनाब इमरान खान साहब ने इफ्तिताह किया सी। ਅੱਜ ਅਸੀਂ ਉਹਦੀ ਪਹਿਲੀ ਸਾਲਗਿਰਾ ਮਨਾਉਣ ਜਾ ਰਹੇ ਹਾਂ और बहुत खुशी महसूस कर रहे हैं और बहुत माण महसूस कर रहे हैं। ਅੱਜ ਅਸੀਂ ਸਾਰੇ ਪਾਕਿस्तानी ना सिर्फ सिख कौम बल्कि पूरी कौम जिस साडी हिंदू कम्यूनिटी भी है, क्रिश्चन कम्यूनिटी भी है और सब तो वड्डी तादाद मुसलमान भाईचारे की इत्थे तशरीफ लेके आई है। और ਅੱਜ ਅਸੀਂ ਸਾਰੇ रल के खुशियां ਜਿਹੜੀਆਂ ਨੇ ਉਹ ਮਨਾ ਰਹੇ ਹਾਂ। क्या एक खूबसूरत समा ਹੁੰਦਾ, क्या एक खूबसूरत मौका ਹੁੰਦਾ कि ਅੱਜ ਸਾਡੇ ਹਮਸਾਇਆ ਮੁਲਕ ਭਾਰਤ ਤੋਂ ਵੀ ਸਾਡੇ ਸਿੱਖ ਜ਼ਾਇਰੀਨ, ਸਿੱਖ ਸ਼ਰਧਾਲੂ, ਸਿੱਖ ਸੰਗਤ ਆਈ ਹੁੰਦੀ ਤੇ ਸਾਡੇ ਨਾਲ ਰਲ ਮਿਲ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਪਹਿਲੀ ਸਾਲਗਿਰਾ ਨੂੰ ਮਨਾਇਆ ਜਾ ਰਿਹਾ ਹੁੰਦਾ। मैं एक होर विषय के उत्ते आना चाहना कि पिछले दिनों दे विच एक साडे सरकार ने एक PMU बनाया, प्रोजेक्ट मैनेजमेंट यूनिट। साडे जिहड़े इंडिया मीडिया के टाउट ने ना, जिहड़े उन्हां दे तले चढ़दे ने, मनजिंदर सिंह सिरसा वर्गे, उन्होंने यह इशू खड़ा कर दिता जी पाकिस्तान सिख गुरुद्वारा प्रबंधक कमेटी तो सारे इख्तियार ले ले गए हैं, गुरुद्वारे चो सिखा कढ़ दिता गया। हुण तो उत्थे मुसलमान वीर सारी इबादत कर रहे हैं तो पाकिस्तान सिख गुरुद्वारा प्रबंधक कमेटी के कोल कुछ नहीं है। असी ये पहले भी स्पष्ट किया और उसकी गवाही अज तुसी देख रहे हो कि पाकिस्तान सिख गुरुद्वारा प्रबंधक कमेटी पहले भी गुरतामा की सेवा संभाल करती सी, हुण भी करती है और करती रहेगी। साडे हुकूमत, वैक्यू ट्रस्ट प्रॉपर्टी बोर्ड, साडे सारे इदारे साडे कंन पिछे खड़े ने, सानू हर तरह की सपोर्ट करते हैं। पर जिथे इस गुरुद्वारे के अंदर साडी रहत मर्यादा की गल आएगी वो सिर्फ सिखां दे हथ विच है, सी, रहेगी और कदी ना किसी ने इहदे दखल अंदाजी की है ते ना करेगी।
ਭਾਰਤ ਸਰਕਾਰ ਨੂੰ ਸ਼ਾਇਦ ਜਾਂ ਭਾਰਤ ਦੇ ਮੀਡੀਆ ਨੂੰ ਹੋਰ ਕੋਈ ਮੌਕਾ ਨਹੀਂ ਮਿਲਦਾ, ਉਹਨਾਂ ਨੂੰ ਹੋਰ ਕੋਈ ਟਾਈਮ ਨਹੀਂ ਮਿਲਦਾ ਕਿ ਪਾਕਿਸਤਾਨ ਦੇ ਬਾਰੇ 'ਚ ਉਹ ਨੈਗੇਟਿਵ ਪ੍ਰੋਪੋਗੇਟ ਕਰਨ। ਸੋ ਮੈਂ ਅੱਜ ਉਹਨਾਂ तमाम ਚੈਨਲਸ ਨੂੰ, तमाम ਅਦਾਰਿਆਂ ਨੂੰ ਜਿਹੜੇ ਕਿ ਉਧਰਲੇ ਪਾਸੇ ਬੈਠੇ ਨੇ, ਉਹਨਾਂ ਨੂੰ ਦੱਸਣਾ ਚਾਹਨਾ ਕਿ ਜਿਨ੍ਹਾਂ ਦੇ ਬਾਰੇ ਤੁਸੀਂ ਇਹ ਕੈਸੇ ਜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ तमाम ਇਖਤਿਆਰਾਤ ਵਾਪਸ ਲੈ ਲਏ ਗਏ ਨੇ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ तमाम ਗੁਰਦੁਆਰਾ ਸਾਹਿਬਾਨ ਦੇ तमाम ਇੰਤਜ਼ਾਮਾਤ ਲੈ ਲਏ ਗਏ ਨੇ। ਸੋ ਮੇਰਾ ਨਾਮ ਇੰਦਰਜੀਤ ਸਿੰਘ ਹੈ ਔਰ ਮੈਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਜ਼ਿੰਮੇਵਾਰੀ ਦੇ ਨਾਲ ਤੁਹਾਨੂੰ ਸੁਨੇਹਾ ਦੇ ਰਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1999 ਤੋਂ ਲੈ ਕਰਕੇ ਅੱਜ ਤੱਕ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ, ਗੁਰਦੁਆਰਾ ਸਾਹਿਬਾਨ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਔਰ ਵਾਹਿਗੁਰੂ ਦੀ ਕਿਰਪਾ ਸਦਕਾ ਅੱਗੇ ਵੀ ਇਸੇ ਤਰੀਕੇ ਨਾਲ ਸੇਵਾ ਨਿਭਾਉਣ ਦਾ ਬਲ ਪਾਤਸ਼ਾਹ ਸਾਨੂੰ ਬਖਸ਼ਣ, ਅਸੀਂ ਕਰਦੇ ਰਵਾਂਗੇ। ਕਿਸੇ ਨੂੰ ਬੰਦਿਸ਼ ਨਹੀਂ, ਕੋਈ ਪਾਬੰਦੀ ਨਹੀਂ, ਬਲਕਿ ਮੁਸਲਿਮ ਭਰਾ ਸਾਡੇ ਜਿਹੜੇ ਆ, ਸਾਡਾ ਕੋਈ ਵੀ ਈਵੈਂਟ ਹੋਵੇ, ਕੋਈ ਵੀ ਪ੍ਰੋਗਰਾਮ ਹੋਵੇ, ਸਾਡੇ ਨਾਲ ਕੰਡ ਨਾਲ ਕੰਡ ਜੋੜ ਕੇ ਸਾਡੇ ਨਾਲ ਜੋ ਵੀ ਹੈ ਸੈਲੀਬ੍ਰੇਟ ਕਰਦੇ ਹੈ। ਇੱਦਾਂ ਹੀ ਜਿੱਦਾਂ ਕਿ ਆਪਣਾ ਕੋਈ ਮੁਸਲਮਾਨ ਵੀਰਾਂ ਦਾ ਕੋਈ ਪ੍ਰੋਗਰਾਮ, ਕੋਈ ਵੀ ਚੀਜ਼ ਹੋਵੇ, ਅਸੀਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਕੋਈ ਵੀ ਪ੍ਰੋਗਰਾਮ ਉਹਨੂੰ ਅਸੀਂ ਆਪਣੇ ਨਾਲ ਜਾਣ ਕੇ ਉਹਨਾਂ ਦੇ ਨਾਲ ਰਲ ਕੇ ਅਸੀਂ ਇਸ ਚੀਜ਼ ਨੂੰ ਕਰਦੇ ਹਾਂ। सेरेमनी होगी, केक की तकसीम और लंगर होगी। कोविड को मद्देनजर बोले सो निहाल, पाकिस्तान जिंदाबाद, पाकिस्तान जिंदाबाद, सिख मुस्लिम दोस्ती जिंदाबाद, सिख मुस्लिम दोस्ती जिंदाबाद।